ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਮੈਂ ਪਰਮਿੰਦਰ ਸਿੰਘ ਜਿਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਦੇ ਪਿੰਡ ਤੱਲਾ ਦੇ ਵਿੱਚ। ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਤੇ ਈਸਾਈ ਰਹਿੰਦੇ ਸਨ ਤੇ ਇਸੇ ਹੀ ਪਿੰਡ ਤੋਂ ਪ੍ਰਵਾਸ ਕਰਕੇ ਗਏ ਸਈਦ ਅਬਦੁਲ ਸ਼ਾਹ ਬੁਖਾਰੀ ਤੇ ਉਹਨਾਂ ਦੇ ਪੁੱਤਰ ਸਈਦ ਮਹਿਮੂਦ ਹੁਸੈਨ ਤੇ ਉਹਨਾਂ ਦੇ ਪੋਤਰੇ ਸਈਦ ਅਲੀ ਰਜ਼ਾ ਅੱਜ ਆਪਣੇ ਵੱਡਿਆਂ ਤੇ ਪਿੰਡ ਦੀਆਂ ਯਾਦਾਂ ਤੁਹਾਡੇ ਸਭ ਦੇ ਨਾਲ ਸਾਂਝੀਆਂ ਕਰ ਰਹੇ ਹਨ ਤੇ ਅਸੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ। ਮੇਰੇ ਜਿਹੜੇ ਦਾਦਾ ਜੀ ਸੀ ਨਾ, ਉਹਨਾਂ ਦਾ ਨਾਮ ਸੀ ਸੈयद ਅਬਦੁਲ ਗਫੂਰ ਸ਼ਾਹ ਬੁਖਾਰੀ ਤੇ ਉਹ ਚਾਰ ਭਾਈ ਸੀ ਤੇ ਵੱਡੇ ਭਾਈ ਉਹਨਾਂ ਦੇ ਨਾਮ ਸੀ ਸैयद ਅਬਦੁਲ ਗਨੀ ਸ਼ਾਹ ਬੁਖਾਰੀ, ਫਿਰ ਉਹ ਸੀ सैयद ਅਬਦੁਲ ਗਫੂਰ ਸ਼ਾਹ ਬੁਖਾਰੀ, ਫਿਰ ਉਸ ਤੋਂ ਬਾਅਦ ਉਹਨਾਂ ਦੇ ਛੋਟੇ ਭਾਈ ਸੀ सैयद ਅਬਦੁਲ ਵਾਦ ਸ਼ਾਹ ਬੁਖਾਰੀ, ਫਿਰ ਉਹ ਤੋਂ ਛੋਟੇ ਸੀ सैयद ਅਬਦੁਲ ਮਜੀਦ ਸ਼ਾਹ ਬੁਖਾਰੀ। ਇਹ ਚਾਰੇ ਭਾਈ ਸੀ ਔਰ ਇਹਨਾਂ ਚਾਰਾਂ ਭਾਈਆਂ ਦੇ ਵਾਲਿਦ ਸਾਹਿਬ ਦਾ ਨਾਮ ਯਾਨੀ ਜਿਹੜੇ ਸਾਡੇ ਪੜਦਾਦਾ ਜੀ ਸੀ ਉਹਨਾਂ ਦਾ ਨਾਮ ਸੀ सैयद ਅਬਦੁਰਰਹਿਮਾਨ ਸ਼ਾਹ ਬੁਖਾਰੀ। ਤੇ ਸਾਡਾ ਜਿਹੜਾ ਇੰਡੀਆ ਦੇ ਵਿੱਚ ਪਿੰਡ ਸੀ ਉਹ ਹੈਗਾ ਸੀ ਪਿੰਡ ਤੱਲਾ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅਸੀਂ ਰਹਿੰਦੇ ਸੀ। ਇਹ ਤਕਰੀਬਨ ਸਾਡੇ ਵਾਲਿਦ ਸਾਹਿਬ ਦੱਸਦੇ ਹੁੰਦੇ ਸਾਨੂੰ ਕਿ ਦਾਦਾ ਜੀ ਦੱਸਦੇ ਹੁੰਦੇ ਸੀ ਵੀ ਇਹ ਦਰਿਆ ਦੇ ਕਰੀਬ ਹੀ ਨਾ, ਰਾਵੀ ਦੇ ਕਰੀਬ ਇੱਧਰੋਂ ਨਾਰੰਗ ਮੰਡੀ ਜਿਹੜਾ ਪਾਕਿਸਤਾਨ ਦਾ ਏਰੀਆ ਨਾ, ਉਹ ਏਰੀਆ ਪੈਂਦਾ ਸੀ, ਉੱਥੇ ਕਰਕੇ ਹੈਗਾ ਸੀ। ਸਾਡੇ ਜਿਹੜੇ ਪੜਦਾਦਾ ਜੀ सैयद ਅਬਦੁਰਰਹਿਮਾਨ ਸ਼ਾਹ ਬੁਖਾਰੀ, ਜਿਹੜੀ ਪਿੰਡ ਦੀ ਮਸਜਿਦ ਸੀ ਨਾ, ਜਾਮਿਆ ਮਸਜਿਦ, ਉਹਦੇ ਵਿੱਚ ਇਮਾਮ ਮਸਜਿਦ ਸੀ, ਉਹ ਪੜ੍ਹੇ ਲਿਖੇ ਆਲਮ ਸੀ। ਉਹਨਾਂ ਦੀ ਵਫਾਤ ਉਦੋਂ ਹੀ 1900 ਤੇ ਗਾਲਬਨ 37 ਦੇ ਵਿੱਚ 1937 ਦੇ ਵਿੱਚ ਉਹਨਾਂ ਦੀ ਵਫਾਤ ਹੋ ਗਈ ਸੀ ਤੇ ਉਹਨਾਂ ਨੂੰ ਨਾ ਆਪਣੀ ਜ਼ਮੀਨ ਦੇ ਅੰਦਰ ਹੀ ਦਫਨ ਕੀਤਾ ਹੋਇਆ ਸੀ। ਤੇ ਉਹਨਾਂ ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਪਿੰਡ ਦੀ ਇਮਾਮਤ ਕਰਵਾਉਂਦੇ ਸੀ, ਯਾਨੀ ਪਹਿਲੋਂ ਇਮਾਮ ਮਸਜਿਦ ਸੀ, ਉਹ ਮੇਰੇ ਪੜਦਾਦਾ ਜੀ ਜਿਹੜੇ सैयद ਅਬਦੁਰਰਹਿਮਾਨ ਸ਼ਾਹ ਸਾਹਿਬ ਸੀ, ਉਹਨਾਂ ਦੇ ਮਾਮਾ ਜੀ ਸੀ सैयद ਸ਼ਰੀਫ ਸ਼ਾਹ ਬੁਖਾਰੀ, ਉਹ ਕਰਵਾਉਂਦੇ ਸੀ। ਉਹ ਫੌਤ ਹੋਏ ਸੀ ਤੇ ਫਿਰ ਜਿਹੜੇ ਯਾਰ ਮੇਰੇ ਪੜਦਾਦਾ ਜੀ ਯਾਨੀ ਚੌਥੇ ਇਹ ਇਮਾਮ ਮਸਜਿਦ ਕਰਵਾਉਂਦੇ ਸੀ। ਤੇ ਉਸ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਕਿ ਉਹਨਾਂ ਦੀਆਂ ਕਬਰਾਂ ਵੀ ਉੱਥੇ ਸੀ ਤੇ ਉਹ ਮੇਰੇ ਵਾਲਿਦ ਸਾਹਿਬ ਵੀ 2005 ਦੇ ਵਿੱਚ ਇੰਡੀਆ ਆਏ ਸੀ ਉਦੋਂ, ਤੇ ਉਦੋਂ ਪਿੰਡ 3 ਦਿਨ ਆਪਣੇ ਤੱਲੇ ਰਹਿ ਕੇ ਗਏ ਸੀ। ਇੱਥੇ ਕੀ ਸੀ ਬਾਬਾ ਜੀ? ਇੱਥੇ ਤਖੀਆ ਹੈਗੀ ਵੀਰ ਜੀ। ਅੱਛਾ, ਇੱਥੇ ਤਖੀਆ ਹੁੰਦਾ ਸੀ? ਹਾਂਜੀ, ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ ਜੀ। ਠੀਕ ਹੈ, ਠੀਕ ਹੈ।
ਇਹ ਕੀ ਹੁੰਦਾ ਸੀ ਬਾਬਾ ਜੀ? ਇਹ ਜਿਹੜੇ ਚੱਕੀ ਚੋਂ ਇਸ਼ਨਾਨ ਪਾਣੀ ਕਰਕੇ ਜਾਂ ਮੂੰਹ ਧੋ ਕੇ ਥਾਂ ਚੜਦੇ ਹਨ ਨਾ, ਅੱਛਾ ਇਹ ਉਹ ਜਿਹਾ ਆ ਨਿਸ਼ਾਨੀ ਹੈਗੀ ਆ। ਇਹ ਪੌੜੀਆਂ ਠੀਕ ਹੈ ਠੀਕ ਹੈ। ਪੌੜੀਆਂ ਜੀ। ਪਤਾ ਨਹੀਂ ਪੌੜੀਆਂ ਪੌੜੀਆਂ ਹੀ ਆਪਾਂ ਦੇ ਸਮਾਜ ਚ ਹੈਗੀਆਂ ਨੇ। ਆ ਗੁੰਮਟ ਬਣੇ ਹੜੇ ਗੋਲ ਪੁਰਾਣੀ ਨਿਸ਼ਾਨੀ ਬਾਬੇ ਸ਼ੱਕਰ ਪੁਰਾਣੇ ਵੇਂਦੇ ਰਹੇ ਛੋਟੇ ਹੁੰਦੇ। ਇਹ ਭਾਜੀ ਸੱਕੀ ਆ ਤਹੀਏ ਦੀ ਬਾਬੇ ਸ਼ੱਕਰ ਸ਼ਾਹ ਦੀ। ਇਹ ਕੀ ਹੁੰਦਾ ਹੈ ਬਾਬਾ ਜੀ? ਪਾਣੀ ਹੈਗਾ ਆ। ਹਾਂਜੀ ਇਹ ਕਿਹੜੀ ਸੀ? ਤੇ ਬਾਬੇ ਸੱਕੀ ਸ਼ੱਕਰ ਵਗਦੀ ਸੀ। ਸੱਕੀ ਪੁਰਾਣੀ ਦੀ ਬਾਬੇ ਸ਼ੱਕਰ ਸ਼ਾਹ ਦੀ ਜਗ੍ਹਾ ਦੇ ਲਾਗੇ। ਅੱਛਾ ਅੱਛਾ। ਬਾਬਾ ਇਹ ਕਿੰਨਾ ਦੀਆਂ ਹੀ ਜਗ੍ਹਾ? ਇਹ ਜੀ ਬਾਬੇ ਸ਼ੱਕਰ ਸ਼ਾਹ ਦੀ ਜਗ੍ਹਾ ਹੈ। ਸਾਡੀ ਪੁਰਾਣੀ ਜਗ੍ਹਾ ਹੈ। ਅੱਛਾ ਅੱਛਾ ਅੱਛਾ। ਇਹ ਬੋਰਡ ਸਭ ਤੋਂ ਪੁਰਾਣਾ ਹੈ। ਹਾਂਜੀ ਤੇ ਬਾਬਾ ਜੀ ਇੱਥੇ ਮੁਸਲਮਾਨਾਂ ਦੇ ਘਰ ਕਿੱਥੇ ਕੁ 'ਚ ਹੁੰਦੇ ਸੀ? ਹਾਂਜੀ ਆਹ ਵਾਲੇ ਮੁਸਲਮਾਨਾਂ ਦੇ ਆਹ ਉਹਨਾਂ ਦੇ ਘਰ ਹੀ। ਦੱਸਦੇ ਹਨ। ਅੱਛਾ ਜਿੱਥੇ ਤੁਸੀਂ ਖੜੇ ਇੱਥੇ ਮੁਸਲਮਾਨਾਂ ਦੇ ਘਰ ਸੀ ਸਾਰੇ? ਹਾਂਜੀ ਹਾਂਜੀ ਸਾਡੇ ਵੱਡੇ ਦੱਸਦੇ ਰਹੇ ਹਨ। ਅੱਛਾ ਇਹ ਜੀ ਜਦੋਂ ਸੱਕੀ ਆਈ ਤੇ ਫਿਰ ਸਾਰੇ ਟਹਿ ਗਏ। ਅਸੀਂ ਨੀਆਂ ਨੂਆਂ ਵੇਂਦੇ ਰਹੇ ਮਾੜੀ ਮੋਟੀਆਂ ਤੋਂ। ਅੱਛਾ ਅੱਛਾ। ਸੱਕੀ ਕਦੋਂ ਕੁ ਜੀ ਆਈ ਸੀ? ਸੱਕੀ ਜੀ ਉਹਨਾਂ ਦੇ ਵੇਲੇ ਦੀ ਆਉਂਦੀ ਰਹੀ। ਉਹਨਾਂ ਦੇ ਮਗਰੋਂ ਵੇਲੇ ਤੋਂ ਆਉਂਦੀ ਰਹੀ। ਚੱਲਦੀ ਪਹਿਲਾਂ ਪਹਿਲੀ ਪੁਰਾਣੀ ਚੱਲਦੀ। ਅੱਛਾ ਅੱਛਾ ਤੇ ਫਿਰ ਸਾਡੇ ਵੱਡਿਆਂ ਇੱਥੋਂ ਦੇ ਹੀ ਵੇਲੇ ਦੀ ਫੇਰ ਇੱਕ ਚੱਲਦੀ ਸੱਕੀ ਰਹੀ। ਦੀ। ਫਿਰ ਅਸੀਂ ਵੀ ਜਿਉਂ ਜੰਮੇ ਹੁਣ ਚੱਲਦੀ ਰਹੀ, ਹੁਣ ਬੰਦ ਹੋ ਚੁੱਕੀ ਹੈ। ਠੀਕ ਹੈ। ਤੇ ਉਹ ਫਿਰ ਤੱਲਿਆਂ ਦੇ ਵਿੱਚ ਰਹਿ ਕੇ ਗਏ ਤੇ ਉਹ ਕਬਰਾਂ ਵਗੈਰਾ ਸਿੱਧੀਆਂ ਤੇ ਉਹ ਦੱਸਦੇ ਹੁੰਦੇ ਸੀ ਪਿੰਡ ਦੇ ਬਾਰੇ ਆਪਣੇ ਸਾਰੀ ਇਨਫੋਰਮੇਸ਼ਨ ਸਾਨੂੰ। ਤੇ ਉਹ ਯਾਨੀ ਕਿ ਸਾਡਾ ਖੂਹ ਹੁੰਦਾ ਸੀ ਉੱਥੇ। ਇੱਕ ਦੋ ਬਜ਼ੁਰਗ ਹੈਗੇ ਸੀ ਉਹਨਾਂ ਕੋਲ ਸੁਣੀਆਂ ਆਈਆਂ ਸੀ ਤੇ ਉਹ ਦੱਸਦੇ ਹੁੰਦੇ ਸੀ ਵੀ ਸਾਡੇ ਪਿੰਡ ਨਾ ਜ਼ਿਆਦਾਤਰ ਅਰਾਈ ਰਹਿੰਦੇ ਸੀ ਤੇ ਅਰਾਈਆਂ ਤੋਂ ਇਲਾਵਾ ਨਾ ਪਠਾਨ ਰਹਿੰਦੇ ਸੀ, ਯਾਨੀ ਕਿ ਜਿਹੜੇ ਪਠਾਨ ਹੁੰਦੇ ਆ ਉਹ ਰਹਿੰਦੇ ਸੀ। ਇਹ ਦੋ ਕੌਮਾਂ ਜ਼ਿਆਦਾ ਆਬਾਦ ਸੀ ਤੇ ਜਿਹੜੇ ਹੋਰ ਇਹਨਾਂ ਕੌਮਾਂ ਤੋਂ ਇਲਾਵਾ ਸਿੱਖ ਕੋਈ ਨਹੀਂ ਸੀ ਹੈਗਾ, ਮੁਸਲਮਾਨ ਨਹੀਂ ਸੀ। ਯਾਨੀ ਅਰਾਈ ਤੇ ਪਠਾਨ ਜਿਹੜੇ ਮੁਸਲਮਾਨ ਸੀ ਤੇ ਇਹ ਬਾਕੀ ਸਿੱਖ ਕੋਈ ਨਹੀਂ ਸੀ। ਤੇ ਇਹਨਾਂ ਤੋਂ ਇਲਾਵਾ ਜਿਹੜਾ ਸੀ ਨਾ ਇਹ ਇੱਕ ਗਿਆਨੀ ਖੱਤਰੀ ਉਹਦੀ ਦੁਕਾਨ ਹੁੰਦੀ ਸੀ। ਉਹਦਾ ਦੱਸਦੇ ਹੁੰਦੇ ਸੀ ਕਿ ਗਿਆਨੀ ਖੱਤਰੀ ਹੁੰਦਾ ਸੀ ਔਰ ਈਸਾਈਆਂ ਦੇ ਘਰ ਹੁੰਦੇ ਸੀ, ਜਿਹੜੇ ਕ੍ਰਿਸਚੀਅਨ ਹੁੰਦੇ ਉਹਨਾਂ ਦੇ ਘਰ ਸੀ। ਤੇ ਈਸਾਈ ਜਿਹੜੇ ਹੁੰਦੇ ਸੀ ਉਹ ਹਰ ਮੁਸਲਮਾਨ ਦੇ ਨਾਲ ਨਾ ਕੰਮ ਸ਼ਮ ਕਰਦੇ ਹੁੰਦੇ ਸੀ। ਹਰ ਯਾਨੀ ਕਿ ਜਿਹਦੀ ਜ਼ਮੀਨ ਹੁੰਦੀ ਸੀ ਉਹਦੇ ਨਾਲ ਉਹ ਕੰਮ ਸ਼ਮ ਕਰਦੇ ਸੀ। ਉਹਦੇ ਅੰਦਰੋਂ ਉਹਨਾਂ ਨੇ ਦੱਸਿਆ ਸੀ ਕਿ ਇੱਕ ਬਹਾਦਰ ਈਸਾਈ ਸੀ, ਉਹ ਵੀ ਸਾਡੇ ਨਾਲ ਉੱਥੇ ਕੰਮ ਸ਼ਮ ਕਰਦਾ ਹੁੰਦਾ ਸੀ। ਬਾਕੀ ਘਰ ਉਹਨਾਂ ਦੇ ਕਹਿੰਦੇ 5-7 ਸੀ। ਬਾਬਾ ਜੀ ਇਹ ਕਿੰਨਾ ਦਾ ਘਰ ਸੀ? ਬਾਦਰ ਮਸੀਹ ਦਾ। ਅੱਛਾ ਤੇ ਇਹ ਸਾਰਾ ਘਰ ਉਹਨਾਂ ਦਾ ਹੀ ਸੀ? ਹਾਂਜੀ ਹਾਂਜੀ ਅੱਛਾ। ਇਹ ਲਾਗੇ ਡੋਗਰ ਦਾ ਹਾਂਜੀ। ਬਾਦਲ ਮਸੀਹ ਦੇ ਲਾਗੇ ਡੋਗਰ ਦਾ ਕਿੱਧਰਲਾ ਪਾਸਾ ਹੈ? ਆਹ ਵਾਲਾ ਆਹ ਸੱਜਾ ਪਾਸੇ ਸੱਜੇ ਪਾਸੇ ਅੱਛਾ। ਮਹਿੰਗਾ ਮਸੀਹ ਦਾ। ਮਹਿੰਗਾ ਅੱਛਾ। ਮਸੀਹ ਤੇ ਡੋਗਰ ਮਸੀਹ। ਅੱਛਾ ਮਹਿੰਗਾ ਮਸੀਹ ਤੇ ਡੋਗਰ ਮਸੀਹ। ਹਾਂਜੀ ਅੱਛਾ ਇਹ ਉਹਨਾਂ ਦੇ ਘਰ ਹੀ ਪੁਰਾਣੇ? ਹਾਂਜੀ ਆ ਬਾਦਰ ਮਸੀਹ। ਅੱਛਾ ਹੁਣ ਤਾਂ ਨਹੀਂ ਰਹਿੰਦੇ ਹੋਣੇ ਕਿੱਥੇ? ਤੁਹਾਡਾ ਨਾਮ ਕੀ ਬਾਬਾ ਜੀ? ਮੇਰਾ ਮੁਨਸ਼ੀ ਤੇ ਤੁਹਾਡੇ ਵੱਡਿਆਂ ਦਾ ਨਾਮ? ਮੇਰਾ ਨਾਂ ਮੀਰ ਮਸੀਹ। ਅੱਛਾ ਤੇ ਉਹ ਤੋਂ ਉਦੋਂ ਵੱਡੇ? ਵੱਡਿਆਂ ਦਾ ਬਾਦਰ ਮਸੀਹ। ਅੱਛਾ ਤੁਸੀਂ ਉਹਨਾਂ ਦੇ ਬੇਟੇ ਹੋ ਬਾਦਰ ਮਸੀਹ ਤੇ। ਤੇ ਬਾਬਾ ਜੀ ਤੁਹਾਡਾ ਨਾਮ? ਮੇਰਾ ਨਾਂ ਜੱਸਾ ਹੈ। ਜੱਸਾ ਸਿੰਘ। ਜੱਸਾ ਮਸੀਹ। ਤੇ ਤੁਹਾਡੇ ਵੱਡਿਆਂ ਦਾ ਨਾਮ? ਮੇਰੇ ਦਾਦਾ ਜੀ ਦਾ ਨਾਂ ਹੈਗਾ ਹੀ ਬਾਬੇ ਦਾ 10 ਰੁਪਏ ਲੋ। ਮੇਰੇ ਪਿਓ ਦਾ ਨਾਂ ਜਮਾਲ ਮਸੀਹ ਜੀ। ਅੱਛਾ ਤੇ ਦਾਦਾ ਜੀ ਦਾ? ਫਕੀਰ ਮਸੀਹ।
ਫਕੀਰ ਮਸੀਹ ਤੁਸੀਂ ਸ਼ੁਰੂ ਤੋਂ ਇਸੇ ਪਿੰਡ ਦੇ ਹੋ? ਹਾਂ ਮਸੀਹ ਸੀ ਨੇ ਸਾਰੇ। ਅੱਛਾ ਬਾਦਲ ਮਸੀਹ ਦੇ ਲਾਗੇ ਆ ਲਾਗੇ ਗਲੀ 'ਚ ਘਰ ਸੀ ਜੀ। ਅੱਛਾ, ਇਹ ਗਲੀ ਹੀ ਪਹਿਲਾਂ? ਹਾਂਜੀ ਹਾਂਜੀ ਉਹ ਗਲੀ 'ਚ ਤੇ ਘਰ। ਕੋਈ ਘਰ ਪੂਜ ਕਰ ਦੋ ਨਾ। ਅੱਛਾ, ਕੋਈ ਕਿੱਥੇ ਸੀ? ਆਹ ਗਲੀ ਆਹ ਫੋਟੋ ਗਲੀ ਦੀ ਆ ਲਈ ਤੁਰੇ ਹੋਈ ਆ ਪੱਟੀ ਵਾਲੀ ਗਲੀ ਜੀ ਆ। ਇੱਥੇ ਕੀ ਸੀ? ਇੱਥੇ ਕੋਈ ਅੱਛਾ, ਇੱਥੇ ਖੂਹੀ ਸੀ। ਹਾਂਜੀ ਤੇ ਆਹ ਗਲੀ ਜਿਹੜੀ ਦੇ ਘਰ ਨਾਲ ਬਾਦਲ ਮਸੀਹ ਦੀ ਗਲੀ ਅੱਛਾ, ਆ ਗਲੀ ਸੀ ਸਾਰੀ। ਹਾਂਜੀ ਠੀਕ ਹੋ ਗਿਆ, ਡੋਗਰ ਮਸੀਹ ਦੇ। ਠੀਕ ਹੈ। ਲੋਕਲ ਮਸੀਹ ਆ ਜੇ ਘਰ ਇਹਦੀ ਫੋਟੋ ਲਓ। ਹਾਂ ਨਾਲ ਹੀ। ਅੱਛਾ, ਇਹ ਡੋਗਰ ਇਹ ਮਸੀਹ ਦਾ ਤਿੰਨ ਘਰ ਸੀ। ਠੀਕ ਹੈ। ਇਹ ਖਤਰੀਆਂ ਦੇ ਵੀ 3-4 ਘਰ ਹੈਗੇ ਸੀ ਤੇ ਲੇਕਿਨ ਨਾ ਉਹ ਦੱਸਦੇ ਹੁੰਦੇ ਵੀ ਉਹ ਈਸਾਈ ਜਿਹੜੇ ਨਾ ਸਾਡੇ ਵੀ ਆਪਣਾ ਜਿਹੜਾ ਹੁੰਦਾ ਵਾ ਨਾ ਈਸਾਈ ਸਾਡੇ ਨਾਲ ਵੀ ਕੰਮ ਕਰਦਾ ਹੈ। ਆਹ ਵਾਲਾ ਜੀ ਬਾਦਰ ਮਸੀਹ ਦਾ ਤੇ ਫਕੀਰ ਮਸੀਹ ਦਾ ਜਿਹੜਾ ਬੂਹੇ ਗਾੜੀ ਖੂਹੀ ਲਾਗੇ ਥੜਾ ਸੀ ਇੱਥੇ। ਅੱਛਾ, ਇੱਥੇ ਥੜਾ ਸੀ। ਸਾਡੇ ਵੱਡੇ ਦੱਸਦੇ ਹੁੰਦੇ ਚੱਲ ਇੱਥੇ ਆ ਜਿਹੜਾ ਘਰ ਫਕੀਰ ਮਸੀਹ ਦਾ ਤੇ ਹਾਂ ਫਕੀਰ ਮਸੀਹ ਦੇ ਅੱਛਾ, ਇਹ ਘਰ ਫਕੀਰ ਮਸੀਹ ਦਾ ਸੀ। ਇਹ ਬਾਦਰ ਮਸੀਹ ਦੇ ਲਾਗੇ। ਠੀਕ ਹੈ, ਠੀਕ ਹੈ। ਤੇ ਜਿਹੜੀ ਪਿੰਡ ਦੇ ਬਾਹਰ ਮਸਜਿਦ ਹੈ ਨਾ ਉਹਦੇ ਸਾਹਮਣੇ ਸਾਡੀ ਯਾਨੀ ਕਿ ਹਵੇਲੀ ਹੁੰਦੀ ਸੀ ਤੇ ਸਾਡਾ ਉੱਥੇ ਹੀ ਗਨੀ ਸ਼ਾਹ ਦੀ ਹਵੇਲੀ ਹੁੰਦੀ ਸੀ ਤੇ ਉਹਦੇ ਬਾਰੇ ਯਾਨੀ ਕਿ ਸਾਰਾ ਦੱਸਦੇ ਹੁੰਦੇ ਸੀ ਵੀ ਉੱਥੇ ਸਾਡੀ ਪਿੰਡ ਦੇ ਬਾਹਰ ਜਿਹੜੀ ਮਸਜਿਦ ਆ ਉਹ ਸ਼ਾਇਦ ਹੁਣ ਮੇਰੇ ਖਿਆਲ ਗੁਰਦੁਆਰਾ ਬਣ ਗਿਆ, ਉਹ ਸਾਡੀ ਹਵੇਲੀ ਹੁੰਦੀ ਸੀ। ਉਸ ਤੋਂ ਇਲਾਵਾ ਜਿਹੜਾ ਸੀ ਨਾ ਕਿ ਦੱਸਦੇ ਹੁੰਦੇ ਆ ਵੀ ਜਦੋਂ 47 ਦੀ ਵੰਡ ਹੋਈ ਨਾ ਤੇ ਉਹ ਲਾਗੇ ਪਿੰਡ ਸੀ ਕੋਈ ਤੇ ਉੱਥੇ ਦਾ ਸੀ ਠਾਕਰ ਸਿੰਘ ਨੰਬਰਦਾਰ ਸੀ। ਠਾਕਰ ਸਿੰਘ ਨੰਬਰਦਾਰ ਸੀ ਤੇ ਉਹਦੀ ਜਿਹੜੀ ਯਾਰੀ ਸੀ ਨਾ ਉਹ ਮੇਰੇ ਯਾਨੀ ਦਾਦਾ ਜੀ ਜਿਹੜੇ ਮੇਰੇ ਅਬਦੁਲ ਗਫੂਰ ਸ਼ਾਹ ਸੀ ਨਾ ਉਹਨਾਂ ਦੇ ਵੱਡੇ ਭਾਈ ਸੀ ਗਨੀ ਸ਼ਾਹ ਸਾਹਿਬ। ਉਹ ਪਿੰਡ ਦੇ ਯਾਨੀ ਸਰਕਰਦਾ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਵਿੱਚ ਸ਼ਾਮਲ ਹੁੰਦੇ ਸੀ ਤੇ ਉਹਦੇ ਨਾਲ ਉਹਨਾਂ ਦੀ ਬੜੀ ਯਾਰੀ ਹੁੰਦੀ ਸੀ। ਇੰਦੇ ਲੋ ਗਲੀ ਚੜ ਕੇ ਤੇ ਜਾ ਕੇ ਲੈ ਚੜਦੇ ਹਲ ਜਾਂਦੀ ਹੈ। ਅੱਛਾ, ਆ ਬਾਬੇ ਵੀਰ ਮਸੀਹ ਦੇ ਘਰੋਂ ਲੈਂਦੇ ਲੈ ਜਾਂਦੀ ਅੱਛਾ, ਗਲੀ। ਇਹ ਗਲੀ ਸੀ ਪਹਿਲਾਂ। ਹਾਂਜੀ ਠੀਕ ਹੈ। ਉਹ ਸਾਡੇ ਲਾਗੋਂ ਦੀ ਸੱਖੀ ਲੰਘਦੀ ਹੈ। ਸੱਕੀ ਉਹ ਕਹਿੰਦੇ ਛੋਟੀ ਨਹਿਰ ਸੀ ਤੇ ਇਹ ਪਹਿਲਾਂ ਦਰਿਆ ਦਾ ਏਰੀਆ ਸੀ ਨਾ ਤੇ ਉਹਨਾਂ ਨੇ ਕੋਈ ਸੱਕੀ ਬਣਾਈ ਸੀ ਛੋਟੀ ਨਹਿਰ। ਉਹਦੇ 'ਚ ਨਾ ਉਹ ਜੇ ਕੋਈ ਬਾਰਿਸ਼ ਦਾ ਜਾਂ ਦਰਿਆ ਦਾ ਪਾਣੀ ਆਉਂਦਾ ਹੀ ਨਾ ਉਹਦੇ ਥਾਣੀ ਕੱਢਦੇ ਹੁੰਦੇ। ਤੇ ਕਹਿੰਦੇ ਉਹ ਠਾਕਰ ਨੰਬਰਦਾਰ ਨਾ ਸੱਕੀ ਦੇ ਉੱਤੇ ਆਇਆ ਤੇ ਉਹਨੇ ਆ ਕੇ ਨਾ ਆਵਾਜ਼ ਦਿੱਤੀ ਵੀ ਉਹ ਤੱਲਿਆਂ ਲਿਓ ਕਿੱਥੇ। ਉਹ ਤੇ ਕਹਿੰਦਾ ਇੱਕ ਬੰਦਾ ਸੀ ਉੱਥੇ ਤੇ ਉਹਨੇ ਕਿਹਾ ਕੀ ਹੈ ਠਾਕਰ ਸਿੰਘ ਤੇ ਉਹ ਕਹਿੰਦਾ ਉਹਨੇ ਕਿਹਾ ਗਨੀ ਸ਼ਾਹ ਨੂੰ ਭੇਜੀ ਤੇ ਉਹ ਕਹਿੰਦੇ ਉਹਨੇ ਸ਼ਾਹ ਉਹਨਾਂ ਨੂੰ ਆ ਕੇ ਦੱਸਿਆ ਤੇ ਉਹ ਸ਼ਾਹ ਨੇ ਫਿਰ ਉਹਦੀ ਗੱਲ ਤੇ ਉਹਨੇ ਸ਼ਾਹ ਉਹਨਾਂ ਨੂੰ ਕਿਹਾ ਵੀ ਸ਼ਾਹ ਜੀ ਹੁਣ ਆਪਣਾ ਚਾਰਾ ਕਰ ਲਓ ਇੱਥੋਂ ਲੈ ਕੇ ਤੇ ਟੁਰ ਜਾਓ ਆਪਣੇ। ਤੇ ਫਿਰ ਉਹ ਕਹਿੰਦੇ ਉਹ ਸ਼ਾਹ ਉਹਨਾਂ ਨੇ ਪਿੰਡ ਆ ਕੇ ਕਿਹਾ ਤੇ ਉਹ ਲੋਕਾਂ ਨੇ ਗੱਲ ਮੰਨੀ ਨਾ। ਉਹ 2-4 ਘਰਾਂ ਨੇ ਮੰਨੀ। ਉਹ 2-4 ਘਰ ਉੱਠ ਕੇ ਆ ਗਏ ਤੇ ਉਹ ਫਿਰ 2-3 ਦਿਨ ਬਾਅਦ ਹੀ ਦੁਬਾਰਾ ਨਾ ਉਹਨਾਂ ਤੇ ਕੋਈ ਹਮਲਾ ਤਾਂ ਨਹੀਂ ਹੋਇਆ ਲੇਕਿਨ ਉਹਨਾਂ ਦੂਜਿਆਂ ਬੰਦਿਆਂ ਨੂੰ ਵੀ ਪਤਾ ਚੱਲ ਗਿਆ ਵੀ ਹੁਣ ਇੱਥੇ ਜਿਹੜਾ ਨਾ ਠਿਕਾਣਾ ਨਹੀਂ ਹੈਗਾ ਤੇ ਉਹ ਵੀ ਉੱਠ ਕੇ ਕਹਿੰਦਾ ਦਰਿਆ ਦੇ ਆ ਗਏ। ਫਿਰ ਉੱਥੋਂ ਅਸੀਂ ਦਰਿਆ ਪਾਰ ਕੀਤਾ ਤੇ ਫਿਰ ਅਸੀਂ ਜਿਹੜੇ ਵਾ ਨਾ ਕਿ ਉਹ ਇੱਥੇ ਆ ਗਏ ਆਪਣਾ ਪਾਕਿਸਤਾਨ ਦਾ। ਤੇ ਇਹੀ ਸਾਡੀ ਜਿਹੜੀ ਹੈਗੀ ਸਾਡਾ ਬੜਾ ਦਿਲ ਕਰਦਾ ਸੀ ਵੀ ਅਸੀਂ ਜਿਹੜਾ ਨਾ ਆਪਣਾ ਪਿੰਡ ਦੇਖੀਏ ਤੇ